USCIS ਨੇ ਜਿਹੜੇ ਆ 2022 ਦੇ ਜਿਹੜੇ ਸਿਟੀਜ਼ਨਸ਼ਿਪ ਤੇ ਇੰਟੀਗ੍ਰੇਸ਼ਨ ਗ੍ਰਾਂਟਸ ਜਿਹੜੀਆਂ ਆ ਉਹ ਅਵਾਰਡ ਕੀਤੀਆਂ ਆ, ਇਹ ਲੋਕਾਂ ਨੂੰ ਵੱਧ ਤੋਂ ਵੱਧ ਸਿਟੀਜ਼ਨਸ਼ਿਪ ਦਿਵਾਉਣ ਦੇ ਲਈ ਹੁੰਦੀਆਂ? ਜੀ ਜੀ ਬਿਲਕੁਲ। ਸੋ ਇਹਨਾਂ ਦਾ ਪ੍ਰੋਗਰਾਮ ਸੀਗਾ, ਹੁਣ ਤਾਂ ਹੋਰ ਥੋੜਾ ਜਿਹਾ ਇਹਨਾਂ ਨੇ ਐਕਸਪੈਂਡ ਕਰਤਾ, ਬਾਈਡਨ ਸਰਕਾਰ ਆ ਗਈ ਹੈ। ਸੋ 20 ਮਿਲੀਅਨ ਦੀਆਂ ਗ੍ਰਾਂਟ ਇਹਨਾਂ ਨੇ ਇਸ ਸਾਲ ਦੇਣੀਆਂ। 66 ਆਰਗੇਨਾਈਜੇਸ਼ਨ ਕੁਆਲੀਫਾਈਡ ਆ 35 ਸਟੇਟਾਂ ਦੇ ਵਿੱਚ, ਉਹਨਾਂ ਦੀ ਮਦਦ ਹੋਣੀ ਹੈ। ਸੋ ਬੇਸਿਕਲੀ ਇਹਨਾਂ ਦਾ ਆਬਜੈਕਟਿਵ ਕੀ ਹੈ ਕਿ ਜਿਹੜੇ ਰਿਮੋਟ ਸਟੇਟਸ ਹੈਗੀਆਂ, ਅੰਡਰਸਰਵਡ ਹੈਗੀਆਂ, ਜਿੱਥੇ ਆਈਸੋਲੇਟਿਡ ਕਮਿਊਨਿਟੀਜ਼ ਆ, ਹੁਣ ਜਿੱਦਾਂ ਮੰਨ ਲਓ ਆਪਣੇ ਪੰਜਾਬੀ ਆ ਗਏ ਕੈਲੀਫੋਰਨੀਆ ਜਾਂ ਨਿਊਯਾਰਕ, ਤਾਂ ਇੱਦਾਂ ਹੀ ਹੋਰ ਜਿਹੜੇ ਕਈ ਲੋਕੀ ਨਾ, ਜਿੱਦਾਂ ਕਈ ਕਮਿਊਨਿਟੀਜ਼ ਆ ਸੋਮਾਲੀਅਨਸ ਵਗੈਰਾ, ਉਹ ਓਹਾਇਓ, ਆਪਣੇ ਜਾਰਜੀਆ, ਤੇ ਇੱਦਾਂ ਹੀ ਜਿਹੜੇ ਮਿਡਲ ਈਸਟਰਨ ਆ ਉਹ ਕਾਫੀ ਮਿਨੀਐਪਲਿਸ, ਮਿਨੀਸੋਟਾ, ਇੱਧਰਲੇ ਜਿਹੜੇ ਬੈਲਟਸ ਹੈਗੇ ਉਹ 'ਚ ਰਹਿੰਦੇ ਆ। ਤੇ ਉੱਥੇ ਇੰਨੇ ਜ਼ਿਆਦਾ ਰਿਸੋਰਸਿਸ ਵੀ ਨਹੀਂ ਹੈਗੇ, ਲੈਂਗੁਏਜ ਦੀ ਵੀ ਉਹਨਾਂ ਨੂੰ ਪ੍ਰੋਬਲਮ ਆ। ਕਈ ਸਾਰੇ ਜਿਹੜੇ ਇਮੀਗ੍ਰੈਂਟਸ ਉਹਨਾਂ ਨੂੰ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਹੈਗੇ ਸਿਟੀਜ਼ਨਸ਼ਿਪ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਆ। ਸੋ ਜਿਹੜੀ ਫੰਡਿੰਗ ਆ ਇਹਨਾਂ ਨੇ ਕਿਹਾ ਕਿ ਆਪਾਂ ਉਹ ਸੰਸਥਾਵਾਂ ਨੂੰ ਦੇਣੀ ਆ ਜਿਹੜੀਆਂ ਕਿ ਇਮੀਗ੍ਰੈਂਟਸ ਨੂੰ ਹੈਲਪ ਕਰਦੀਆਂ ਲੈਂਗੁਏਜ ਦੇ ਵਿੱਚ, ਜਾਂ ਇੰਗਲਿਸ਼ ਸਿੱਖਣ ਦੇ ਵਿੱਚ, ਜਾਂ US ਦੀ ਹਿਸਟਰੀ ਜਾਂ ਸਿਵਿਕਸ। ਤੇ ਉਹਨਾਂ ਨੇ ਜਿਹੜੇ ਕਾਫੀ ਇਹ ਪ੍ਰੋਗਰਾਮ ਜਿਹੜੇ ਚਲਾਏ ਆ। ਤੇ ਹੁਣ ਤੱਕ ਜਿਹੜਾ ਇਹ ਜਿਹੜਾ ਸਿਟੀਜ਼ਨਸ਼ਿਪ ਐਂਡ ਇੰਟੀਗ੍ਰੇਸ਼ਨ ਗ੍ਰਾਂਟ ਪ੍ਰੋਗਰਾਮ ਹੈਗਾ, ਹੁਣ ਤੱਕ ਇਹ 132 ਮਿਲੀਅਨ ਆਲਰੇਡੀ ਅਵਾਰਡ ਕਰ ਚੁੱਕਿਆ ਇਹ ਸੰਸਥਾਵਾਂ ਨੂੰ। 600 ਦੇ ਲੱਗੇ ਇਹਨਾਂ ਨੇ ਗ੍ਰਾਂਟਸ ਜਿਹੜੀਆਂ ਦੇ ਚੁੱਕੇ ਆ। ਤੇ ਤਕਰੀਬਨ 40 ਸਟੇਟਸ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ, ਜਿਹੜੇ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਮਦਦ ਕੀਤੀ ਹੈ। ਤੇ ਇਸ ਸਾਲ ਤੇ ਇਸ ਟੋਟਲ ਜਿਹੜਾ ਇਹਦਾ ਅੰਕੜਾ ਹੈਗਾ ਕਿ ਇਹ ਪ੍ਰੋਗਰਾਮ ਦੇ ਥੱਲੇ 3 ਲੱਖ ਤੋਂ ਉੱਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ ਇਸ ਪ੍ਰੋਗਰਾਮ ਥੱਲੇ ਸਿਟੀਜ਼ਨ ਬਣੇ ਆ। ਤੇ 4 ਤਰ੍ਹਾਂ ਦੀਆਂ ਇਹਨਾਂ ਦੇ ਕੋਲ ਫੰਡਿੰਗ ਆਪਸ਼ਨਸ ਹੈਗੀਆਂ। ਠੀਕ ਹੈ। ਇਹਦੇ ਵਿੱਚ ਆਪਣੀ ਸੰਸਥਾ ਕੋਈ ਨਹੀਂ ਹੈਗੀ, ਪੰਜਾਬੀ ਸੰਸਥਾ ਕੋਈ ਨਹੀਂ ਹੈਗੀ, ਕੋਈ ਨਾਨ ਪ੍ਰੋਫਿਟ ਨਹੀਂ ਹੈਗੀ। ਤੇ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ, ਪੈਸੇ ਖਾਣ ਲਈ ਨਹੀਂ, ਮਦਦ ਕਰਨ ਲਈ। ਫੈਡਰਲ ਪ੍ਰੋਗਰਾਮ ਆ, ਦੱਸਣ ਜਾ ਰਿਹਾ ਅੱਗੇ ਕੀ ਆ। ਕਿਤੇ ਆ ਨਾ ਸੋਚਿਓ ਕਿ $3 ਲੱਖ ਮਿਲਣੇ ਆ, ਮੌਜਾਂ ਹੋ ਜਾਣੀਆਂ, ਮਾੜਾ ਮੋਟਾ ਖਾਣਾ ਪੂਰਤੀ ਨਾ ਹੋ ਜਾਣਾ। ਫੈਲਨੀ ਹੋਊਗੀ ਜੇ ਕੋਈ ਇਹਨੂੰ ਮਿਸਯੂਜ਼ ਕਰੂਗਾ। ਸੋ ਇਹਦੀ ਕੀ ਹੈ ਕਿ ਐਪਲੀਕੇਸ਼ਨ ਬੰਦਾ ਭਰ ਸਕਦਾ, ਤੁਹਾਨੂੰ ਦੱਸਣਾ ਪੈਣਾ ਕਿ ਤੁਸੀਂ ਇਮੀਗ੍ਰੈਂਟਸ ਦੀ ਹੈਲਪ ਕਰਦੇ ਆ ਉਹਨਾਂ ਦੇ ਪ੍ਰੋਗਰਾਮ ਜਿਹੜੇ ਚਲਾਉਣ ਦੇ ਵਿੱਚ। ਸੋ ਕੀ ਹੈ ਕਿ 4 ਤਰ੍ਹਾਂ ਦੇ ਉਹਨਾਂ ਦੇ ਪ੍ਰੋਗਰਾਮ ਆ। ਪਹਿਲਾ ਉਹਨਾਂ ਦਾ ਹੈਗਾ ਸਿਟੀਜ਼ਨਸ਼ਿਪ ਇੰਸਟਰਕਸ਼ਨ ਐਂਡ ਨੈਚੁਰਲਾਈਜੇਸ਼ਨ ਐਪਲੀਕੇਸ਼ਨ ਸਰਵਿਸਿਜ਼, ਕਿ ਜੇ ਕੋਈ ਸਿੱਧਾ ਸਿਟੀਜ਼ਨਸ਼ਿਪ ਐਪਲੀਕੇਸ਼ਨ ਭਰਨ ਲਈ ਸਰਵਿਸਿਜ਼ ਦੀ ਲੋਕਾਂ ਨੂੰ ਦੱਸ ਰਿਹਾ, ਹੈਲਪ ਕਰ ਰਿਹਾ, ਇੰਸਟਰਕਸ਼ਨਸ ਦੇ ਰਿਹਾ, ਉਹਨਾਂ ਦੀ ਹੈਲਪ ਉਹਨਾਂ ਨੇ ਕਰਨੀ ਹੈ। ਤੇ ਇਹ 48 ਇਹਨਾਂ ਨੇ ਆਰਗੇਨਾਈਜੇਸ਼ਨਸ ਨੂੰ ਦੇਣੀ ਹੈ ਗ੍ਰਾਂਟ। $3 ਲੱਖ ਉਹਨਾਂ ਨੂੰ ਹਰੇਕ ਸੰਸਥਾ ਨੂੰ ਜਿਹੜੇ ਮਿਲਣੇ ਆ। ਦੂਜਾ ਪ੍ਰੋਗਰਾਮ ਉਹਨਾਂ ਦਾ ਹੈਗਾ ਕਮਿਊਨਿਟੀ ਐਂਡ ਰੀਜਨਲ ਇੰਟੀਗ੍ਰੇਸ਼ਨ ਨੈਟਵਰਕ ਗ੍ਰਾਂਟ। ਇਹਦੇ ਵਿੱਚ ਉਹ ਜਿਹੜੇ ਅਸਾਈਲੀ, ਰਿਫਿਊਜੀ, ਜਿਹੜੇ ਵਾਵਾ ਵਾਲੇ, ਵਾਇਲੈਂਸ ਵਾਲੇ, ਯੂ ਵੀਜ਼ਾ ਵਾਲੇ, ਉਹ ਜਿਹੜੇ ਹੈਗੇ ਆ ਲੋਕੀ, ਉਹਨਾਂ ਦੇ ਵਿੱਚ ਇਹਨਾਂ ਨੇ $3 ਲੱਖ ਇਹਨਾਂ ਨੇ ਦੇਣੇ ਆ ਘੱਟੋ ਘੱਟ 3 ਸੰਸਥਾਵਾਂ ਨੂੰ। ਫਿਰ ਇਹਨਾਂ ਦਾ ਇੱਕ ਆ ਗਿਆ ਰੀਜਨਲ ਹੱਬ ਪ੍ਰੋਗਰਾਮ। ਰੀਜਨਲ ਹੱਬ ਪ੍ਰੋਗਰਾਮ ਉਹ ਆ ਕਿ ਜਿਹੜਾ ਕੋਈ ਐਸੀ ਸੰਸਥਾ ਜਿਹੜੀ ਇਹ ਸੰਸਥਾਵਾਂ ਦੀ ਅੱਗੇ ਮਦਦ ਕਰਦੀ ਆ, ਨਾਨ ਪ੍ਰੋਫਿਟ ਆ ਭਾਵੇਂ ਫॉर ਪ੍ਰੋਫਿਟ ਆ, ਜਿਹੜੀ ਕਿ ਸਪੋਰਟ ਸਰਵਿਸਿਜ਼ ਪ੍ਰੋਵਾਈਡ ਕਰਦੀ ਆ। 3 ਸੰਸਥਾਵਾਂ ਨੂੰ ਉਹਨਾਂ ਨੇ ਮਿਲੀਅਨ ਡਾਲਰ ਜਿਹੜੇ ਗ੍ਰਾਂਟ ਕਰਨੇ ਆ, ਜਿਹੜੀ ਸੰਸਥਾਵਾਂ ਦੇ ਵਿੱਚੋਂ ਦੀ ਫਿਰ ਜਿਹੜੇ ਆਹ ਹੋਰ ਲੋਕੀ ਜਿਹੜੇ ਉਹਨਾਂ ਕੋਲ ਹੈਲਪ ਲੈ ਸਕਣ, ਜਿਹੜੇ ਤੇ ਅੱਗੇ ਪ੍ਰੋਗਰਾਮ ਐਕਸਪੈਂਡ ਕਰ ਸਕਣ। ਤੇ ਫਾਈਨਲੀ ਉਹਨਾਂ ਦਾ ਪ੍ਰੋਗਰਾਮ ਹੈਗਾ ਕਿ ਇਨੋਵੇਸ਼ਨ ਇਨ ਸਿਟੀਜ਼ਨਸ਼ਿਪ ਐਜੂਕੇਸ਼ਨ ਪ੍ਰੋਗਰਾਮ, ਕਿ ਜੇ ਕੋਈ ਵੀ ਨਵੀਂ ਟੈਕਨੋਲੋਜੀ ਦੇ ਰਾਹੀਂ ਲੋਕਾਂ ਨੂੰ ਸਿਵਿਕ, ਲਿੰਗੁਇਸਟਿਕ ਜਾਂ ਕਲਚਰਲ, ਕਿ ਅਮਰੀਕਨ ਕਲਚਰ ਦੇ ਵਿੱਚ ਕਿੱਦਾਂ ਮਿਕਸ ਹੋਣਾ, ਇੰਗਲਿਸ਼ ਸਿਖਾਣੀ ਉਹਨਾਂ ਨੂੰ, ਇਹਦੇ ਵਿੱਚ ਉਹਨਾਂ ਨੇ 12 ਆਰਗੇਨਾਈਜੇਸ਼ਨ ਨੂੰ $2.5 ਲੱਖ ਈਚ ਜਿਹੜੇ ਅਵਾਰਡ ਕਰਨੇ ਆ। ਸੋ 1 ਮਿਲੀਅਨ ਤੋਂ ਲੈ ਕੇ $2.5 ਲੱਖ ਤੱਕ ਜਿਹੜੇ ਆ ਸੰਸਥਾਵਾਂ ਨੂੰ ਮਿਲ ਸਕਦੇ ਆ, ਜਿਹੜੇ ਕਿ ਜਿਹਨਾਂ ਦਾ ਮਿਸ਼ਨ ਇਹ ਹੈ ਕਿ ਉਹ ਇਮੀਗ੍ਰੈਂਟਸ ਨੂੰ ਸਿਟੀਜ਼ਨਸ਼ਿਪ ਐਪਲੀਕੇਸ਼ਨ ਭਰਨ ਦੇ ਵਿੱਚ ਹੈਲਪ ਕਰਨ। ਸੋ ਸਿਰਫ ਇਹ ਨਹੀਂ ਕਿ ਇੱਕ ਦਿਨ ਦਾ ਪ੍ਰੋਗਰਾਮ ਲਾ ਲਿਆ ਤੇ ਹੈਲਪ ਕਰਤੀ ਤੇ 3 ਲੱਖ। ਸੋ ਇਹ ਹੈ ਕਿ ਨੈਚੁਰਲੀ ਤੁਹਾਡਾ ਜਿਹੜਾ ਉਹ ਪ੍ਰੋਗਰਾਮ ਆ, ਤੁਹਾਡੇ ਕੋਲ ਅੰਕੜੇ, ਤੁਹਾਡੇ ਕੋਲ ਡੇਟਾ ਹੋਣਾ ਚਾਹੀਦਾ। ਤੁਸੀਂ ਵਲੰਟੀਅਰ ਜਾਂ ਸਟਾਫਿੰਗ ਦੇ ਥਰੂ ਆਪਣੇ ਲੋਕਾਂ ਦੀ ਹੈਲਪ ਕਰਦੇ ਆ ਥਰੂ ਆਊਟ ਦਾ ਈਅਰ। ਠੀਕ ਹੈ ਜੀ।